1947 ਤੋਂ ਪਹਿਲੇ ਦੀ ਇੱਕ ਦਰਗਾਹ, ਇੱਕ ਮਜ਼ਾਰ ਇੱਥੇ ਹੈ। ਇਹਦਾ ਨਾਮ ਹੈ ਬਾਬਾ ਬਾਗ ਅਲੀ ਦੀ ਦਰਗਾਹ। ਇਹਦੇ ਅੰਦਰ ਇੱਕ ਖਾਸ ਚੀਜ਼ ਜਿਹੜੀ ਦੱਸਣ ਵਾਲੀ ਹੈ ਉਹ ਇਹ ਹੈ ਕਿ ਪਾਰਟੀਸ਼ਨ ਤੋਂ ਪਹਿਲੇ ਸਾਰੇ ਧਰਮਾਂ ਦੇ, ਸਾਰੇ ਮਜ਼ਹਬਾਂ ਦੇ ਲੋਕ, ਉਹਨਾਂ ਦਾ ਇਹ ਸਾਂਝਾ ਸੂਫੀ ਸੀ, ਇਹ ਸਾਂਝੀ ਦਰਗਾਹ ਸੀ। ਇੱਥੇ ਆ ਕੇ ਸਾਰੇ ਮੰਨਤਾ ਮੰਨਦੇ ਸਨ। ਇਸ ਦਰਗਾਹ ਦਾ, ਇਸ ਮਜ਼ਾਰ ਦਾ ਜ਼ਿਕਰ ਜਸ਼ਨ ਸਿੰਘ ਬਾਜਵਾ ਹੋਰਾਂ ਦੇ, ਇਹਨਾਂ ਦੇ ਵੱਡੇ ਜਿਹੜੇ ਹਨ, ਇਹਨਾਂ ਦੀ ਦਾਦੀ ਹੋਰੀ, ਉਹਨਾਂ ਨੇ ਬਹੁਤ ਜ਼ਿਆਦਾ ਜ਼ਿਕਰ ਇਹਨਾਂ ਦਾ ਕੀਤਾ ਹੈ। ਤੇ ਇਸ ਪਿੰਡ ਦੇ ਹੀ ਅਕਰਮ ਸਾਹਿਬ ਸਾਡੇ ਨਾਲ ਮੌਜੂਦ ਹਨ। ਇਹਨਾਂ ਤੋਂ ਪੁੱਛਦੇ ਹਾਂ ਕਿ ਇਹਨਾਂ ਦੀ ਕੀ ਤਾਰੀਖ ਹੈ ਬਾਗ ਅਲੀ ਸਾਹਿਬ ਦੀ, ਔਰ ਕਿਵੇਂ ਇਹ ਸਾਰੇ ਮਜ਼ਹਬਾਂ ਦੀ ਸਾਂਝ ਦਾ ਇੱਕ ਇਸ਼ਤਿਹਾਰਾ ਹੈ ਇਲਾਮਤੀ ਤੌਰ ਤੇ, ਜਿਹਨੂੰ ਅੱਜ 75 ਸਾਲਾਂ ਬਾਅਦ ਵੀ ਉਹ ਲੋਕ ਨਹੀਂ ਭੁੱਲੇ। ਔਰ ਇਹ ਸ਼ਖਸ ਆਏ ਹਨ ਤੇ ਦਰਗਾਹ ਤੇ ਇਹਨਾਂ ਨੇ ਆ ਕੇ ਮੱਥਾ ਟੇਕਿਆ, ਹਾਜ਼ਰੀ ਦਿੱਤੀ ਹੈ। ਇਹਦੇ ਬਾਰੇ ਪਲੀਜ਼ ਕੁਝ ਦੱਸੋ ਸਾਨੂੰ। ਜੀ ਸਰ, ਬਾਬਾ ਬਾਗ ਅਲੀ ਸਰਕਾਰ ਦਾ ਦਰਬਾਰ ਜਿਹੜਾ ਇਹ ਪਾਰਟੀਸ਼ਨ ਤੋਂ ਪਹਿਲਾਂ ਤੋਂ ਮੌਜੂਦ ਹੈ ਇੱਥੇ। ਔਰ ਜਿਹੜੀ ਸੀਨਾ ਬਸੀਨਾ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਇਸ ਦਰਬਾਰ ਨੂੰ ਬੇਰੀ ਵਾਲਾ ਖੂਹ ਵੀ ਕਿਹਾ ਜਾਂਦਾ ਸੀ ਜੀ। ਤੇ ਇੱਥੇ ਸਿੱਖ ਕਮਿਊਨਿਟੀ ਦੇ 8 ਖੂਹ ਸਨ ਜਿਨ੍ਹਾਂ ਦੇ ਮਤਲਬ ਮੁxtਲਿਫ ਏਰੀਆ ਨੂੰ, ਕਰੀਬ ਦਾ ਜਿਹੜਾ ਏਰੀਆ ਸੀ ਉੱਥੇ ਕਲਟੀਵੇਸ਼ਨ ਕੀਤੀ ਜਾਂਦੀ ਸੀ। ਇਹ ਦਰਬਾਰ ਸ਼ਰੀਫ ਉਸ ਟਾਈਮ ਵੀ ਇੱਥੇ ਮੌਜੂਦ ਸੀ। ਔਰ ਸਿੱਖ ਕਮਿਊਨਿਟੀ ਅਕੀਦਤ ਦਾ ਇਜ਼ਹਾਰ ਉਦੋਂ ਵੀ ਕਰਦੇ ਸਨ ਔਰ ਮੁਸਲਮਾਨ ਕਮਿਊਨਿਟੀ ਵੀ ਉਸ ਤਰ੍ਹਾਂ ਹੀ ਅਕੀਦਤ ਦਾ ਇਜ਼ਹਾਰ ਕਰਦੇ ਸਨ ਇਹਨਾਂ ਦੇ। ਔਰ ਇਹ ਅਕਸਰ ਮੈਂ ਆਪਣੇ ਬਜ਼ੁਰਗਾਂ ਕੋਲ ਵੀ ਸੁਣਿਆ। ਇੱਥੇ ਇੱਕ ਬਾਬਾ ਖਾਦਮ ਅਲੀ ਸਾਹਿਬ ਸਨ ਜਿਨ੍ਹਾਂ ਦਾ ਮੈਂ ਅੱਗੇ ਵੀ ਜ਼ਿਕਰ ਕੀਤਾ, ਬਾਬਾ ਜਮਾਤ ਅਲੀ ਸਾਹਿਬ ਸਨ ਬਜ਼ੁਰਗ, ਉਹਨਾਂ ਦੇ ਨਾਲ ਮੈਨੂੰ ਬੈਠਣ ਦਾ ਕਾਫੀ ਇਤਫਾਕ ਹੋਇਆ। ਉਹਨਾਂ ਮੈਨੂੰ ਦੱਸਿਆ ਕਿ ਇਸ ਦਰਬਾਰ ਤੋਂ ਅਗਰ ਕੋਈ ਡੰਗਰ ਰਾਤ ਨੂੰ ਕੋਈ ਚੋਰ ਖੋਲ੍ਹਦਾ ਸੀ ਤੇ ਉਹ ਅੰਧਾ ਹੋ ਜਾਂਦਾ ਸੀ ਔਰ ਉਹ ਮਜਬੂਰਨ ਉਹਨੂੰ ਡੰਗਰ ਛੱਡ ਕੇ ਤੇ ਇੱਥੋਂ ਜਾਣਾ ਪੈਂਦਾ ਸੀ। ਔਰ ਉਹਦੀ ਜੁਰਤ ਨਹੀਂ ਸੀ ਹੁੰਦੀ ਕਿ ਕਿਸੇ ਟਾਈਮ ਵੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚਾ ਸਕੇ, ਜਾਂ ਦਰਬਾਰ ਨੂੰ ਜਾਂ ਡੰਗਰਾਂ ਨੂੰ ਜਾਂ ਡੇਰੇ ਤੇ ਜਿਹੜੇ ਲੋਕ ਇੱਥੇ ਰਹਿੰਦੇ ਸਨ। ਔਰ ਇਹਨਾਂ ਬਜ਼ੁਰਗਾਂ ਦੀ ਇਹਨਾਂ ਮਤਲਬ ਇਸ ਏਰੀਏ ਦੇ ਉੱਤੇ ਇਹਨਾਂ ਦਾ ਮਤਲਬ ਇੱਕ ਫੈਜ਼ ਜਾਰੀ ਸੀ ਇਸ ਏਰੀਏ ਦੇ ਉੱਤੇ ਕਿ ਲੋਕ ਡੰਗਰ ਵੀ ਖੋਲ੍ਹਣਾ ਇੱਥੋਂ ਗਵਾਰਾ ਨਹੀਂ ਸਨ ਕਰਦੇ। ਔਰ ਸਿੱਖ ਕਮਿਊਨਿਟੀ ਤੇ ਮੁਸਲਮਾਨ ਕਮਿਊਨਿਟੀ ਸਾਰੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਸਨ ਉਹ ਇੱਥੇ ਮਿੱਠੇ ਗੁੜ ਦੇ ਇਹ ਪਰਾਠੇ ਪਕਾ ਕੇ ਵੰਡਦੇ ਹਨ, ਜਿਨ੍ਹਾਂ ਨੂੰ ਚੂਰਮਾ ਕਿਹਾ ਜਾਂਦਾ ਸੀ ਜਾਂ ਉਹਨਾਂ ਨੂੰ ਅੱਜ ਦੇ ਜ਼ਮਾਨੇ 'ਚ ਰੋਟ ਹੁਣ ਕਿਹਾ ਜਾਂਦਾ ਹੈ। ਯਾਨੀ ਮੋਟੇ ਪਰਾਠੇ ਹੁੰਦੇ ਸਨ ਗੁੜ ਦੇ, ਉਹ ਇੱਥੇ ਵੰਡੇ ਜਾਂਦੇ ਸਨ ਔਰ ਜਿਹੜੇ ਵੀ ਲੋਕ ਇੱਥੇ ਆਏ ਹੁੰਦੇ ਹਨ ਉਹਨਾਂ ਨੂੰ ਸਰਵ ਕੀਤਾ। ਅਕਸਰ ਲੋਕ ਇੰਡੀਆ ਤੋਂ ਜਦੋਂ ਪਾਰਟੀਸ਼ਨ ਤੋਂ ਬਾਅਦ ਉੱਥੇ ਚਲੇ ਗਏ ਨੇ, ਹੁਣ ਵੀ ਇੱਥੇ ਆਉਂਦੇ ਨੇ ਜਾਂ ਉਹਨਾਂ ਦੇ ਕੋਈ ਅਜ਼ੀਜ਼ੋ ਅਕਰਬਾ, ਤੇ ਉਹ ਹੁਣ ਵੀ ਮੁxtਲਿਫ ਸੀਅਤਾਂ ਦੇ ਨਾਲ ਪੈਸੇ ਇੱਥੇ ਭੇਜਦੇ ਨੇ ਤੇ ਨਾਲ ਉਹ ਕਹਿੰਦੇ ਨੇ ਕਿ ਸਾਡੇ ਵੱਲੋਂ ਦਰਬਾਰ ਦੇ ਉੱਤੇ ਜਾ ਕੇ ਚੂਰਮਾ ਚੜਾ ਦਿਓ ਸਾਡੇ ਵੱਲੋਂ। ਤੇ ਇਹ ਜਿਹੜਾ ਇਹਨਾਂ ਮੁਹੱਬਤ ਦਾ ਇਹਨਾਂ ਬਜ਼ੁਰਗਾਂ ਦੀ ਵਜ੍ਹਾ ਨਾਲ ਇੱਕ ਰਿਸ਼ਤਾ ਪਾਰਟੀਸ਼ਨ ਤੋਂ ਪਹਿਲਾਂ ਕਾਇਮ ਸੀ, ਉਹ ਅਜੇ ਤੱਕ ਵੀ ਅਕੀਦਤ ਦਾ ਰਿਸ਼ਤਾ ਜਿਹੜਾ ਅਜੇ ਵੀ ਉਹ ਕਾਇਮ ਹੈ। ਰਜ਼ਾ ਸਾਹਿਬ ਕੁਝ ਐਡ ਕਰਨਾ ਚਾਹ, ਔਰ ਤੁਸੀਂ ਕੋਈ ਮਖਸੂਸ ਦਿਨ ਦੱਸ ਰਹੇ ਸੀ ਕਿ ਉਸ ਦਿਨ ਲੋਕ ਆ ਕੇ ਤੇ ਉਹ ਮਿੱਠੇ ਜਿਹੜੇ, ਮੈਂ ਇੱਕ ਹੋਰ ਐਡੀਸ਼ਨ ਕਰਦਾ ਕਿ ਹਰ ਜੁਮੇਰਾਤ ਨੂੰ, ਜੁਮੇਰਾਤ ਵਾਲੇ ਦਿਨ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦਾ ਬਹੁਤ ਜ਼ਿਆਦਾ ਆਣਾ ਜਾਣਾ ਰਹਿੰਦਾ ਹੈ। ਔਰ ਉਸੇ ਤਰ੍ਹਾਂ ਹੀ ਉਹ ਰੋਟ, ਉਹ ਚੂਰਮਾ, ਮਿੱਠੇ ਪਰਾਠੇ ਗੁੜ ਦੇ ਪਕਾ ਕੇ ਲੈ ਕੇ ਆਉਂਦੇ ਨੇ ਔਰ ਇੱਥੇ ਵੰਡਦੇ ਨੇ। ਹੁਣ ਪਰਾਠਿਆਂ ਦਾ ਰਿਵਾਜ ਘੱਟ ਹੋ ਗਿਆ, ਲੋਕ ਮਠਾਈ, ਰਿਓੜੀਆਂ ਜਾਂ ਇਸ ਤਰ੍ਹਾਂ ਦੀ ਕੋਈ ਵੀ ਮਿੱਠੀ ਚੀਜ਼ ਸਪੈਸ਼ਲੀ ਲੈ ਕੇ ਆਉਂਦੇ ਨੇ ਤੇ ਉਹ ਇੱਥੇ ਵੰਡਦੇ ਨੇ। ਇਸ ਤੋਂ ਇਲਾਵਾ ਮਿੱਠੇ ਚਾਵਲ, ਗੁੜ ਵਾਲੇ ਚਾਵਲ, ਜ਼ਰਦਾ, ਫਿਰ ਬਿਰਿਆਨੀ, ਮੁਰਗੀ ਦੇ ਮਤਲਬ ਗੋਸ਼ਤ ਦੇ ਵਿੱਚ ਸ਼ਾਮਲ ਕਰਕੇ ਬਿਰਿਆਨੀ ਮਖਸੂਸ ਇੱਥੋਂ ਦੀ ਇੱਕ ਪਕਾਈ ਜਾਂਦੀ, ਉਹ ਵੀ ਇੱਥੇ ਲਿਆ ਕੇ ਵੰਡਦੇ ਨੇ। ਔਰ 15 ਹਾੜ ਨੂੰ ਹਰ ਸਾਲ ਇੱਥੇ ਇੱਕ ਬਹੁਤ ਬੜਾ ਮੇਲਾ ਹੁੰਦਾ ਸਰ, ਜਿਹਦੇ ਤੋਂ ਦੂਰ ਦਰਾਜ਼ ਤੋਂ ਲੋਕ ਇੱਥੇ ਆਉਂਦੇ ਨੇ। ਜਿਹੜੇ ਇੱਥੋਂ ਦੀਆਂ ਰਹਿਣ ਵਾਲੀਆਂ ਬੀਬੀਆਂ ਜਿਨ੍ਹਾਂ ਦੀ ਸ਼ਾਦੀ ਬਾਹਰ ਹੋ ਗਈ ਹੈ ਉਹ ਇੱਥੇ ਆਉਂਦੀਆਂ ਨੇ ਵਾਪਸ 15 ਹਾੜ ਨੂੰ, ਉਹਨਾਂ ਨੂੰ ਪਤਾ ਹੈ ਕਿ ਇੱਥੇ ਮੇਲਾ ਹੁੰਦਾ। ਔਰ 15 ਹਾੜ ਵਾਲੇ ਦਿਨ ਇੱਥੇ ਇੰਨਾ ਕੁ ਮਤਲਬ ਹਸਲ ਬਸਲ ਹੁੰਦੀ ਹੈ, ਬਹੁਤ ਜ਼ਿਆਦਾ ਲੋਕਾਂ ਦਾ ਰਸ਼ ਹੁੰਦਾ ਹੈ। ਮੁxtਲਿਫ ਦੁਕਾਨਾਂ ਲੱਗਦੀਆਂ ਨੇ, ਮਠਾਈ ਦੀਆਂ ਦੁਕਾਨਾਂ, ਖਿਲੌਣਿਆਂ ਦੀਆਂ ਦੁਕਾਨਾਂ, ਫਿਰ ਮੁxtਲਿਫ ਪੂਰਾ ਮੇਲਾ ਲੱਗਦਾ ਹੈ। ਕਬੱਡੀ ਦਾ ਮੁਕਾਬਲਾ ਹੁੰਦਾ ਬਾਕਾਇਦਾ ਔਰ ਉਹਦੇ ਵਿੱਚ ਮੁxtਲਿਫ ਕਿਸਮ ਦੇ ਗੱਭਰੂ ਜਵਾਨ ਜਿਹੜੇ ਨੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੇ ਨੇ ਤੇ ਫਿਰ ਅਗਲੇ ਸਾਲ ਵਾਸਤੇ ਕਿ ਜਿਹੜੇ ਹਾਰ ਜਾਂਦੇ ਨੇ ਅਗਲੇ ਸਾਲ ਵਾਸਤੇ ਆਉਂਦੇ ਨੇ ਕਿ ਅਗਲੇ ਸਾਲ ਫੇਰ ਵੇਖਾਂਗੇ, ਤੇ ਜਿਹੜੇ ਜਿੱਤ ਜਾਂਦੇ ਨੇ ਉਹ ਆਪਣੀ ਫਤਹ ਦਾ ਜਸ਼ਨ ਮਨਾਉਂਦੇ ਨੇ।
ਤੇ ਸਾਰੇ ਉਹ ਇੱਕ ਦੂਜੇ ਨਾਲ ਮਿਲ ਕੇ ਤੇ ਉਹ ਪੂਰਾ ਦਿਨ ਇੰਜੋਇਮੈਂਟ ਜ਼ਿੰਦਗੀ ਦੇ ਨਾਲ ਜ਼ਿੰਦਗੀ ਦੇ ਨਾਲ ਜੁੜੀ ਹੋਈ ਇੱਕ ਮਤਲਬ ਸਾਡੀ ਸਕਾਫਤ ਉਹਦਾ ਹਿੱਸਾ ਹੈ ਜਸ਼ਨ ਤੇ ਸਿੰਘ 15 ਹਾੜ ਨੂੰ ਉਹ ਮੇਲਾ ਇੱਥੇ ਮਨਾਇਆ ਜਾਂਦਾ ਹੈ। ਜਸ਼ਨ ਸਿੰਘ ਬਾਜਵਾ ਜੀ, ਤੁਹਾਡੇ ਤੋਂ ਰਜ਼ਾ ਸਾਹਿਬ ਤੋਂ ਪਹਿਲੇ ਤੁਹਾਡੇ ਤੋਂ ਹੀ ਪੁੱਛਾਂਗੇ ਕਿ ਤੁਹਾਡੇ ਵੱਡੇ ਨੂੰ ਕਿਵੇਂ ਯਾਦ ਕਰਦੇ ਨੇ ਇਸ ਦਰਗਾਹ ਨੂੰ? ਇਹ ਦੱਸ ਰਹੇ ਸੀਗੇ ਵੀ ਜਿਸ ਤਰ੍ਹਾਂ ਚੂਰਮਾ ਜਿਹੜਾ ਹੈ ਉੱਥੇ ਚੜਾਇਆ ਜਾਂਦਾ ਸੀ। ਜੀ ਜੀ, ਠੀਕ ਹੈ। ਰਜ਼ਾ ਸਾਹਿਬ ਤੁਸੀਂ ਕੁਝ ਮੈਂ ਇੱਕ ਇਸ ਖਾਨਗਾਹ ਨਾਲ ਇਸ ਦਰਖਤ ਦੇ ਨਾਲ ਇੱਕ ਗੱਲ ਵਾਬਸਤਾ ਹੈ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਨੀ ਚਾਹੁੰਦਾ। ਸਾਡੇ ਪਿੰਡ ਦੇ ਇੱਕ ਨੌਜਵਾਨ ਸਨ, ਅੱਲਾਹ ਪਾਕ ਉਹਨਾਂ ਨੂੰ ਆਪਣੇ ਜਵਾਰੇ ਰਹਿਮਤ ਜਗ੍ਹਾ ਦੇ, ਉਹ ਸਨ 71 ਦੀ ਜੰਗ ਦੇ ਵਿੱਚ ਅਰੈਸਟ ਹੋ ਗਏ ਜੀ ਜੀ ਤੇ ਉਹ ਇੰਡੀਆ ਵਿੱਚ ਉਹ ਅਰੈਸਟ ਸਨ ਤੇ ਉੱਥੇ ਜਿਸ ਬਾਰਕ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ, ਉਸ ਬਾਰਕ ਦੇ ਵਿੱਚ ਇੱਕ ਸਿੱਖ ਸੀ, ਉਹਦੀ ਡਿਊਟੀ ਲੱਗੀ ਸੀ। ਉਹਨੇ ਗਨ ਪਾਈ ਜਿਹੜੇ ਤੇ ਉਹ ਸਫ਼ਰ ਕਰਦੇ ਹਨ ਉਹ ਬਾਰਕ ਤੇ ਅੱਗੇ। ਉਹ ਜਿਹੜੇ ਸਾਡੇ ਪਿੰਡ ਦੇ ਬੰਦਾ ਜਿਹੜਾ ਅਰੈਸਟ ਹੋਇਆ ਸੀ, ਉਸਨੇ ਵੇਖਿਆ ਬੜੇ ਗੌਰ ਨਾਲ ਤੇ ਉਹਨੂੰ, ਮੈਨੂੰ ਨਾਂ ਦੀ ਸ਼ਾਇਦ ਗਲਤੀ ਮੈਨੂੰ ਲੱਗ ਜਾਏ, ਉਸ ਸਿੱਖ ਦੇ ਪਤਾ ਨਹੀਂ ਸੋਹਣ ਸਿਆਂ ਉਹਨੂੰ ਆਖ ਦੇਣੀ ਜੀ। ਬਹਰਾਲ ਉਹਨੇ ਆਖਿਆ ਜਦੋਂ ਗੁਜ਼ਰਿਆ ਇਸ ਤਰ੍ਹਾਂ ਉਹ ਪਹਿਲਾਂ ਵੇਖਦੇ ਰਹੇ ਤੇ ਜਦੋਂ 2-3 ਯਕੀਨ ਹੋ ਗਿਆ ਕਿ ਇਹ ਤੇ ਸੋਹਣ ਹੀ ਲੱਗਦਾ ਮੈਨੂੰ ਜਿਹੜਾ ਸਾਡੀ ਗਲੀ ਦਾ ਮੀਰ ਚੌਧਰੀ ਅੱਲਾ ਇਤੇ ਦੇ ਬੇਟੇ ਸਨ, ਆਪਣਾ ਬਸ਼ੀਰ ਸਾਹਿਬ। ਉਹਨੇ ਆਖਿਆ ਉਹ ਸੋਹਣ ਹੌਲੀ ਦੀ ਜ਼ਬਾਨ 'ਚ ਜਦੋਂ ਉਹਦੇ ਲਾਗੋਂ ਦੀ ਬੈਰਕ 'ਚ ਗੁਜ਼ਰੇ, ਉਹਨੇ ਉਹਨਾਂ ਕੰਨ ਇੰਝ ਖੜੇ ਕੀਤੇ, ਮੇਰਾ ਨਾਂ ਹੈ ਕਿਸਾ ਜਾਣਦਾ। ਫਿਰ ਦੁਬਾਰਾ ਉਹ ਅੱਗੋਂ ਕੱਪੜ ਕੇ ਵਾਪਸ ਆਏ, ਜੋ ਵਾਪਸ ਆਏ ਨੇ ਤੇ ਫਿਰ ਉਹਨੇ ਆਖਿਆ ਉਹ ਸੋਹਣ, ਥੋੜੀ ਉੱਚੀ ਆਵਾਜ਼ ਨਾਲ ਕਿਹਾ। ਉਹਨੇ ਆਖਿਆ ਕੀ ਗੱਲ ਆ ਤੈਨੂੰ ਮੁਸਲਿਆ, ਤੈਨੂੰ ਕਿਹੜੀ ਸ਼ੈ ਨਹੀਂ ਖਲੋਣ ਦਿੰਦੀ ਆਪਣੀ ਜ਼ੁਬਾਨ ਆਪਣੀ ਜ਼ੁਬਾਨ। ਉਹਨੇ ਆਖਿਆ ਜਦੋਂ ਉਹਨੇ ਕੀਤੀ ਗੱਲ ਤੇ ਕਹਿਣ ਲੱਗਾ ਉਹ ਤੂੰ ਗੱਲ ਦੱਸ ਕਿ ਤੂੰ ਸੋਹਣੀ ਆ। ਹਾਂ, ਆਖਿਆ ਤਾਂ ਤੂੰ ਮੇਰਾ ਨਾਂ ਕਿੱਦਾਂ ਜਾਣਦਾ? ਉਹਨੇ ਉਹ ਲਾਗੇ ਆਣ ਕੇ ਦੇਖ ਕੇ ਤੇ ਕਹਿੰਦਾ ਉਹ ਬਸ਼ੀਰਾ ਤੂੰ ਤੇ ਨਹੀਂ ਹੋਏ ਸਿੱਖਾਂ ਵਾਲੀ ਗਲੀ ਵਾਲਾ। ਉਹ ਗਲੀ ਦਾ ਨਾਮ ਹੀ ਅਜੇ ਵੀ ਸਿੱਖਾਂ ਲਈ ਆ। ਅੱਛਾ, ਉਸ ਗਲੀ ਦੇ ਵਿੱਚ ਸਾਰੇ ਸਿੱਖ ਖਾਨਦਾਨ ਜਿਹੜਾ ਸੀ ਉਹ ਬਾਤ ਸੀ ਸਾਰੇ। ਉਹ ਬਸ਼ੀਰਿਆ ਤੂੰ ਇੱਥੇ? ਉਹ ਅੱਛਾ। ਉਹਨਾਂ ਸਿੱਖ ਘਰ ਗਿਆ, ਡਿਊਟੀ ਆਫ ਕਰਕੇ ਤੇ ਘਰ ਗਿਆ ਤੇ ਮਾਂ ਨੂੰ ਜਾ ਕੇ ਕਹਿੰਦਾ ਹੈ ਕਿ ਬੇਬੇ ਉਹ ਚੋਰੀ ਅੱਲਾ ਦਾ ਪੁੱਤਰ ਜਿਹੜਾ ਬਸ਼ੀਰਾ ਹੀ ਜਿਹੜਾ ਸਾਡੇ ਨਾਲ ਖੇਡਦਾ, ਉਹ ਉੱਥੇ ਮੇਰੇ ਕੋਲ ਕੈਦ ਹੀ। ਉਹਦੀ ਮਾਂ ਨੇ ਨਹੀਂ ਦੱਸਿਆ ਉਹਨੂੰ ਆਪਣੇ ਪੁੱਤਰ ਨੂੰ। ਉਹ ਗਈ ਤੌਲੀਆ ਲਿਆਂਦਾ, ਤੇਲ ਲਿਆਂਦਾ, ਸਾਬਣ ਲਿਆਂਦਾ, ਲਿਆ ਕੇ ਦੇ ਕੇ ਤੇ ਕਹਿੰਦੀ ਸੋਹਣ ਆ ਸਵੇਰੇ ਜਾਏਗਾ ਤੂੰ ਬਸ਼ੀਰੇ ਨੂੰ ਦੇਈ। ਵਾਹ ਵਾਹ, ਇਹ ਚਾਚੀ ਨੇ ਦਿੱਤਾ ਹੀ। ਉਹ ਗਿਆ ਸਵੇਰੇ, ਫਿਰ ਉਹ ਵਾਕਫ ਜਦ ਨਿਕਲੇ ਜਮਾਤੀ ਨਿਕਲ ਆਏ। ਫਿਰ ਉਹ ਤੁਹਾਨੂੰ ਪਤਾ ਫਿਰ ਉਹ ਗੱਲਾਂ ਤੇ ਇੱਕ ਦਿਨ ਆਉਂਦੇ ਨੇ ਕਿ ਉਹ ਫਰਤੇ ਜਜ਼ਬਾਤ ਦੇ ਵਿੱਚ ਕਹਿਣ ਕਹਿੰਦਾ ਬਸ਼ੀਰਾ ਮੈਂ ਤੈਨੂੰ ਇੱਥੋਂ ਕੱਢ ਦੇਣਾ ਇੱਥੇ। ਆਉਂਦਾ ਨਾ ਸੁਣ ਤੇਰੀ ਦੀ ਨੌਕਰੀ ਦਾ ਮਸਲਾ, ਤੂੰ ਮੈਨੂੰ ਕੱਢ ਦੇਂਗਾ, ਤੈਨੂੰ ਪਤਾ ਲੱਗਾ ਤੇਰੀ ਸਰਵਿਸ ਜਾਂਦੀ ਰਹੀ। ਉਹ ਆਂਦਾ ਯਾਰਾਂ ਤੋਂ ਸਰਵਿਸਾਂ ਕੀ ਜਾਂਦੀਆਂ ਨੇ, ਮੈਂ ਤੂੰ ਜੋ ਤੁਰ ਜਾਵੇਂ ਤੇ ਤੂੰ ਆਜ਼ਾਦ ਹੋ ਜਾਵੇਂ ਤੇ ਮੇਰੀ ਸਰਵਿਸ ਦਾ ਕੀ? ਕੋਈ ਨਹੀਂ ਗੱਲ ਰੱਬ ਰੋਟੀ ਦੇਗਾ। ਉਹਨੇ ਉਹ ਅੱਲਾ ਦੇ ਕਰਨਾ ਐਸਾ ਹੋਇਆ ਕੁਝ 2-4 ਦਿਨ ਤੋਂ ਬਾਅਦ ਉਹ ਪਾਕਿਸਤਾਨ ਵੀ ਉਹਨਾਂ ਦੇ ਆਪਸ 'ਚ ਐਗਰੀਮੈਂਟ ਹੋ ਗਿਆ। ਉਹ ਪਾਕਿਸਤਾਨ ਨੂੰ ਉਹਨਾਂ ਨੇ ਕਿਹਾ ਕਿ ਜਿਹੜੇ ਸਿੱਖ ਜਿੰਨੀ ਵੀ ਫੌਜ ਪਾਕਿਸਤਾਨ ਦੀ ਅਰੈਸਟ ਇਹਨੂੰ ਫਲਾਣੇ ਦਿਨ ਚਲੀ ਜਾਏ। ਉਹਨੇ ਆਖਿਆ ਯਾਰ ਬਸ਼ੀਰਿਆ ਉਹ ਤੁਹਾਨੂੰ ਤਾਂ ਵਹੀ ਰਿਹਾਈ ਮਿਲ ਗਈ। ਆਂਦਾ ਫਿਰ ਤੂੰ ਹੁਣ ਤੁਰ ਜਾਏਗਾ ਯਾਰ, ਸਾਰੀਆਂ ਬਚਪਨ ਦੀਆਂ ਯਾਦਾਂ ਫੇਰ ਨਾਲ ਤੂੰ ਸਮੇਟ ਕੇ ਲੈ ਜਾਣੀਆਂ। ਇਹ ਕੀ ਕਰਨ ਲੱਗਾ? ਦਿਲ ਤਾਂ ਨਹੀਂ ਕਰਦਾ ਤੈਨੂੰ ਘੱਲਣ ਨੂੰ, ਪਰ ਤੈਨੂੰ ਇੱਥੇ ਰੱਖ ਵੀ ਨਹੀਂ ਸਕਦੇ, ਤੇਰੇ ਬਾਲ ਬੱਚਾ ਪਾਕਿਸਤਾਨ ਵਿੱਚ। ਫਿਰ ਉਹਨਾਂ ਕੋਈ ਤੋਹਫੇ ਤਹਾਇਫ ਵੀ ਲਿਆਂਦੇ। ਲੇਕਿਨ ਇੱਕ ਗੱਲ ਜਿਹੜੀ ਨਾ ਰਿਕਮੈਂਡੇਬਲ ਉਹ ਇਹ ਸੀ, ਕਹਿਣ ਲੱਗਾ ਕਿ ਬਸ਼ੀਰਿਆ ਤੂੰ ਤੁਰ ਤੇ ਜਾਣਾ, ਉਹ ਬੇਰੀ ਵਾਲਾ ਖੂਹ ਅਜੇ ਬਾਹਰ ਹੈ ਇਹਨੂੰ ਬੇਰੀ ਵਾਲਾ ਖੂਹ ਅੱਛਾ, ਬੇਰੀ ਵਾਲਾ ਖੂਹ ਇਹਦੇ ਬਾਰੇ ਇੱਥੇ ਖੂਹ ਹੁੰਦੇ ਹਨ 3-4। ਜੀ ਜੀ, ਉਹ ਤੂੰ ਪਾਕਿਸਤਾਨ ਚਲ ਜਾਏਗਾ। ਉਹ ਜਿਹੜੇ ਬਾਬੇ ਬਾਗਰੀ ਦੇ ਉੱਥੇ ਪਿੱਪਲ ਜਿਹੜਾ ਹੈ ਪਿੱਪਲ ਵੀ ਹੈ। ਆਂਦਾ ਤੂੰ ਪਾਕਿਸਤਾਨ ਚਲ ਜਾਣਾ। ਆਂਦਾ ਬਸ਼ੀਰਿਆ ਹੋ ਤੇ ਕੁਛ ਨਹੀਂ ਕਰ ਸਕਦਾ, ਜਾ ਕੇ ਨਾ ਉਹਨੂੰ ਜੱਫਾ ਪਾ ਕੇ ਨਾ ਪਿੱਪਲ ਨੂੰ ਤੇ ਮੇਰਾ ਸਲਾਮ ਕਹੀਂ। ਦੇਖੀ ਆਂਦਾ ਸੋਹਣਾ ਦਾ ਤੈਨੂੰ ਸਲਾਮ, ਇਹ ਮੁਹੱਬਤ ਹੁੰਦੀ।
ਇਹ ਹਿੰਦੀ ਇਹ ਜਜ਼ਬਾਤ ਨੇ। ਜੀ ਜੀ, ਇਸ ਦਰਗਾਹ ਦੇ ਨਾਲ ਜੁੜੀ ਹੋਈ ਮੁਹੱਬਤ, ਇਹ ਸਾਂਝ, ਆਪਸੀ ਪਿਆਰ ਜਿਹੜਾ ਸਭ ਦਾ ਸਾਂਝਾ ਸੀ। ਔਰ ਜਿਹੜੀ ਮੈਂ ਬਾਰ-ਬਾਰ ਇੱਕ ਗੱਲ ਹਮੇਸ਼ਾ ਰਿਪੀਟ ਕਰਦਾ ਹੁੰਦਾ ਕਿ ਸਾਰਾ ਕੁਝ ਇਹ ਪੰਜਾਬ ਦੇ ਕਲਚਰ ਦੇ ਵਿੱਚੋਂ ਫੁੱਟਿਆ ਸੀ। ਐਸੀ ਖੂਬਸੂਰਤ ਪੰਜਾਬ ਜਿਹਦੀਆਂ ਕਹਾਣੀਆਂ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਲੇਕਿਨ ਖਾਹਿਸ਼ ਹੈ ਕਿ ਹੁਣ ਉਹ ਕਹਾਣੀਆਂ ਵਰਗਾ ਪੰਜਾਬ ਦੁਬਾਰਾ ਬਣੇ, ਇੱਥੇ ਹਰ ਸ਼ਖਸ ਮੁਹੱਬਤ ਕਰਨ ਵਾਲਾ ਹੋਵੇ, ਹਰ ਸ਼ਖਸ ਪਿਆਰ ਕਰਨ ਵਾਲਾ ਹੋਵੇ, ਤਾਂ ਜੇ ਇਨਸਾਨਾਂ ਦਾ ਦੇਸ਼ ਔਰ ਖੂਬਸੂਰਤ ਇਨਸਾਨਾਂ ਦਾ ਦੇਸ਼ ਇਹ ਕਹਿਲਾ ਸਕੇ।